ਵਿੱਚ ਨੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਭੀਮ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕੇ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਾਊਥ ਈਸਟ ਲਾਸ ਐਂਜਲਸ ਦੇ ਵਿੱਚ 4 ਜਿਹੜੀਆਂ ਉਹ ਕਿਲਿੰਗ ਹੋਈਆਂ ਹੈਗੀਆਂ, 4 ਜਣਿਆਂ ਨੂੰ ਮਾਰਿਆ ਗਿਆ 90 ਮਿੰਟਾਂ ਦੇ ਵਿੱਚ। ਕਹਿੰਦੇ ਵੀ ਰੈਂਡਮ ਇਹ ਜੋ ਕਿਲਿੰਗ ਹੋਈਆਂ, ਇੱਕ ਜੋ ਬੈਲ ਹਾਫ ਜਿਹੜਾ ਏਰੀਆ ਹੈਗਾ ਆ ਉੱਥੇ ਇਹ ਸਾਰਾ ਕੁਝ ਪਰਸੋਂ ਵਾਪਰਿਆ। ਕਹਿੰਦੇ ਵੀ ਇੱਕ ਕਾਰ ਦੇ ਵਿੱਚ 2 ਬੰਦੇ ਆਏ, ਉਹਨਾਂ ਨੇ ਇੱਕ ਜਾਣੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਉਹ ਤੋਂ 90 ਮਿੰਟਾਂ ਦੇ ਵਿੱਚ 4 ਜਗ੍ਹਾ ਹੋਰ ਡਰਾਈਵ ਬਾਈ ਸ਼ੂਟਿੰਗਸ ਹੋਈਆਂ, ਜਿਹਦੇ ਵਿੱਚ 3 ਜਾਣਿਆਂ ਨੂੰ ਹੋਰ ਮਾਰਿਆ ਗਿਆ, ਜਿਨ੍ਹਾਂ ਦੇ ਵਿੱਚ ਇੱਕ 14 ਸਾਲ ਦਾ ਬੱਚਾ ਵੀ ਸੀ। ਲਾਸ ਐਂਜਲਸ ਕਾਉਂਟੀ ਦੇ ਪ੍ਰੋਸੀਕਿਊਟਰਸ ਨੇ 2 ਜਾਣਿਆਂ ਨੂੰ ਇਹਨਾਂ ਮੌਤਾਂ ਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਹੈਗਾ। ਉਹ ਕਹਿੰਦੇ ਵੀ ਬਹੁਤ ਸਾਰੀਆਂ ਕਮਿਊਨਿਟੀਆਂ ਉਹ ਟੈਰਰਾਈਜ਼ ਹੋਈਆਂ ਇਹਨਾਂ ਬੰਦਿਆਂ ਦੇ ਕਰੂਅਲ ਐਕਸ਼ਨ ਦੇ ਕਰਕੇ, ਜੋ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕੋਨ ਆ, ਤੇ ਅਸੀਂ ਇਹਨਾਂ ਨੂੰ ਜਿਹੜਾ ਆ ਚਾਰਜ ਕਰਨ ਜਾ ਰਹੇ ਹੈਗੇ ਆ। ਜੋ ਲੋਕਾਂ ਨੂੰ ਚਾਰਜ ਕੀਤਾ ਗਿਆ ਹੈ, ਗੈਰੀ ਗਰਸੀਆ ਜੂਨੀਅਰ 20 ਸਾਲਾਂ ਦਾ ਤੇ ਟਿੰਬਰਲੈਂਡ ਮੈਕਨਲੀ ਇਹ ਇੱਕ ਹੋਰ ਹੈਗਾ 40 ਸਾਲਾਂ ਦਾ। ਇਹਨਾਂ ਨੂੰ $2 ਮਿਲੀਅਨ ਦੀ ਜਿਹੜੀ ਬੇਲ ਆ ਉਹ ਤੇ ਰੱਖਿਆ ਗਿਆ ਹੈਗਾ। ਸੋ ਦੋਨੇ ਜਿਹੜੇ ਬੰਦੇ ਆ ਉਹਨਾਂ ਦੇ ਉੱਤੇ ਲਾਈਫ ਇਨ ਪ੍ਰਿਜ਼ਨ ਵਿਦਆਊਟ ਦ ਪੋਸੀਬਿਲਿਟੀ ਆਫ ਪੈਰੋਲ, ਇਹ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਇਹ ਦੱਸਿਆ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਆ ਰਹੀ ਹੈ ਲਾਸ ਐਂਜਲਸ ਤੋਂ। ਲਾਸ ਐਂਜਲਸ ਦੇ ਵਿੱਚ ਡਰੱਗ ਦਾ ਕਾਰੋਬਾਰ ਕਰਨ ਦੇ ਮਾਮਲੇ ਦੇ ਵਿੱਚ ਡਰੱਗ ਟ੍ਰੈਫਿਕਿੰਗ ਦੇ ਦੋਸ਼ਾਂ ਦੇ ਤਹਿਤ ਪੁਲਿਸ ਨੇ 17 ਜਣਿਆਂ ਨੂੰ, ਜਿਹੜਾ 17 ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਤੇ ਦੱਸਿਆ ਗਿਆ ਕਿ ਇਹਨਾਂ ਦਾ ਜਿਹੜਾ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਇਹਨਾਂ ਤੋਂ ਡਰੱਗ ਜਿਹੜੀ ਆ ਬਰਾਮਦ ਕੀਤੀ ਗਈ ਹੈ ਲਾਸ ਐਂਜਲਸ ਦੇ ਏਰੀਆ ਦੇ ਵਿੱਚ। ਤੇ ਦੱਸਿਆ ਜਾ ਰਿਹਾ ਕਿ 2 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਅਥਾਰਟੀਜ਼ ਨੇ ਇਹ ਖੋਜ ਕੀਤੀ ਜਾਂ ਅਥਾਰਟੀਜ਼ ਇਹ ਸਿੱਟੇ ਤੇ ਪਹੁੰਚੀਆਂ, ਟੀਮਾਂ ਇਸ ਸਿੱਟੇ ਤੇ ਪਹੁੰਚੀਆਂ ਕਿ ਇਹ ਜਿਹੜੇ ਸ਼ੱਕੀ ਸੀਗੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਨੇ, ਇਹਨਾਂ ਨੇ ਮੈਕਸੀਕੋ ਤੋਂ ਜਾਂ ਹੋਰਨਾਂ ਇਲਾਕਿਆਂ ਤੋਂ ਡਰੱਗ ਮੰਗਵਾਈ ਵੱਖ-ਵੱਖ ਤਰੀਕਿਆਂ ਦੇ ਜ਼ਰੀਏ। ਤੇ ਜਿਹੜਾ ਇਹਨਾਂ ਦਾ ਲੇਟੈਸਟ ਤਰੀਕਾ ਸੀਗਾ ਉਹ ਸੀਗਾ ਕਿ ਇੱਕ ਸੈਮੀ ਟਰੱਕਾਂ ਨੂੰ ਇਹਨਾਂ ਨੇ ਜਿਹੜੇ ਅੱਗ ਬੁਝਾਊ ਯੰਤਰ ਹੁੰਦੇ ਨੇ ਉਹਨਾਂ ਦੇ ਵਿੱਚ ਡਰੱਗ ਭਰ ਕੇ ਤੇ ਸੈਮੀ ਟਰੱਕਾਂ ਦੇ ਰਾਹੀਂ ਇਹਨਾਂ ਨੇ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚ ਉਹਨੂੰ ਪਹੁੰਚਾਇਆ। ਤੇ ਬਾਅਦ ਦੇ ਵਿੱਚ ਇੱਕ ਡੀਲ ਇਹਨਾਂ ਨੇ ਸਕ੍ਰੈਪ ਮੈਟਲ ਲੋਡਸ ਦੀ ਵੀ ਕੀਤੀ ਸੀਗੀ। ਤੇ ਉਸ ਤੋਂ ਬਾਅਦ ਦੱਸਦੇ ਕਿ ਜਿਹੜਾ ਇਹ ਡਰੱਗ ਹੈ ਉਹਨੂੰ ਇਹਨਾਂ ਇਲਾਕਿਆਂ ਦੇ ਵਿੱਚ ਹੀ ਵੇਚਿਆ ਜਾਣਾ ਸੀਗਾ। ਹੁਣ ਇਹਨਾਂ ਕੋਲੋਂ ਤਕਰੀਬਨ 6,80,992 ਫੈਂਟਨਲ ਪਿਲਸ ਮਿਲੀਆਂ ਨੇ, ਬਰਾਮਦ ਕੀਤੀਆਂ ਗਈਆਂ ਨੇ। 3 ਕਿਲੋ ਤੋਂ ਵੱਧ ਫੈਂਟਨਲਿਨ ਪਾਊਡਰ ਬਰਾਮਦ ਕੀਤਾ ਗਿਆ, 17 ਕਿਲੋ ਹੈਰੋਇਨ ਤੇ 10,418 ਜਿਹੜੀਆਂ ਮੈਥਮਫੈਟਾਮਾਈਨ ਦੀਆਂ ਪਿਲਸ ਨੇ ਉਹਨਾਂ ਨੂੰ ਸੀਜ਼ ਕੀਤਾ ਗਿਆ, ਉਹਨਾਂ ਨੂੰ ਬਰਾਮਦ ਕੀਤਾ ਗਿਆ। 13 ਹੋਰ ਜਿਹੜੀਆਂ ਵੱਡੀਆਂ ਜਿਹੜੇ ਮਤਲਬ ਇਸ ਤਰ੍ਹਾਂ ਦੀਆਂ ਨਸ਼ੀਲੇ ਪਦਾਰਥਾਂ ਦੀਆਂ ਜਿਹੜੀਆਂ ਖੇਪਾਂ ਨੇ ਉਹ ਇਹਨਾਂ ਤੋਂ ਹੋਰ ਬਰਾਮਦ ਹੋਈਆਂ ਨੇ। 17 ਜਣੇ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ। ਤੇ ਦੱਸਦੇ ਆ ਕਿ ਇੱਕ 33 ਸਾਲਾ ਟੋਨੀਅਲ ਬੇਜ਼ ਡੁਰਾਟੇ ਜਿਹੜਾ ਉਹਦੀ ਭਾਲ ਕੀਤੀ ਜਾ ਰਹੀ ਹੈ। ਤੇ ਹੋਰ ਇਹਨਾਂ ਦੇ ਨਾਲ 7 ਹੋਰ ਬੰਦੇ ਜੁੜਨ ਦਾ, ਜਿਨ੍ਹਾਂ ਦੇ ਤਾਰ ਮੈਕਸੀਕੋ ਦੇ ਨਾਲ ਜੁੜਦੇ ਨੇ, ਉਹਨਾਂ ਦੇ ਬਾਰੇ ਵੀ ਪਤਾ ਲੱਗਿਆ। ਇਹਨਾਂ ਨੇ ਪਹਿਲਾਂ ਸੈਨ ਡਿਆਗੋ ਦੇ ਇਲਾਕਿਆਂ ਦੇ ਵਿੱਚੋਂ ਕੰਮ ਸ਼ੁਰੂ ਕੀਤਾ ਸੀ ਤੇ ਹੌਲੀ ਹੌਲੀ ਇਹਨਾਂ ਦਾ ਜਿਹੜਾ ਇਹ ਕੰਮ ਸੀਗਾ, ਅਥਾਰਟੀਜ਼ ਨੇ ਇਹ ਦੱਸਿਆ ਕਿ ਇਹ ਘੱਟੋ ਘੱਟ 6 ਸੈਮੀ ਟਰੱਕਸ ਜਿਹੜੇ ਉਹ ਯੂਜ਼ ਕਰ ਰਹੇ ਸੀ ਹੁਣ ਨਸ਼ੇ ਦੀਆਂ ਖੇਪਾਂ ਨੂੰ ਵੱਖ-ਵੱਖ ਥਾਵਾਂ ਤੇ ਟਿਕਾਣੇ ਲਾਉਣ ਦੇ ਲਈ। ਤੇ ਹੁਣ 2 ਸਾਲਾਂ ਦੀ ਲੰਮੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਦੇ ਉੱਤੇ ਹੁਣ ਸ਼ਿਕੰਜਾ ਕੱਸਿਆ ਗਿਆ, ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। 17 ਜਣੇ ਨੇ ਇਹ, 12 ਡਰੱਗ ਪੋਸੈਸ਼ਨ ਆਫੈਂਸਸ ਜਿਹੜੇ ਨੇ ਉਹਨਾਂ ਤੇ ਲਾਏ ਗਏ ਨੇ ਤੇ 10 ਸਾਲਾਂ ਦੀ ਜਿਹੜੀ ਆ ਇਹਨਾਂ ਨੂੰ ਸੈਂਟੈਂਸ ਹੋ ਸਕਦੀ ਹੈ ਫੈਡਰਲ ਪ੍ਰਿਜ਼ਨ ਦੇ ਵਿੱਚ। ਸੋ ਪੁਲਿਸ ਜਾਂ ਅਥਾਰਟੀਜ਼ ਦਾ ਇਹ ਵੀ ਦਾਅਵਾ ਹੈ ਜਾਂ ਇਹ ਵੀ ਉਹਨਾਂ ਦਾ ਸ਼ੱਕ ਹੈ ਕਿ ਹਲੇ ਇਸ ਗੈਂਗ ਦੇ ਹੋਰ ਮੈਂਬਰ ਵੀ ਹੋ ਸਕਦੇ ਜਿਹੜੀ ਸਾਡੀ ਪਹੁੰਚ ਤੋਂ ਜਾਂ ਕਿਸੇ ਤਰੀਕੇ ਦੇ ਨਾਲ ਇਸ ਜਾਂਚ ਦੇ ਵਿੱਚ ਜਿਹੜੇ ਆ ਉਹ ਅਰੈਸਟ ਨਹੀਂ ਹੋ ਸਕੇ ਜੀ।
ਜੀ, ਅਗਲੀ ਖਬਰ ਵੱਲ ਚਲੀਏ। ਲਾ ਮੇਕਰਸ ਨੇ ਇੱਕ 18 ਸਾਲਾਂ ਦਾ ਜਿਹੜਾ ਸਕੂਲ ਦਾ ਬੱਚਾ ਆ ਉਸ ਨੂੰ ਅਰੈਸਟ ਕੀਤਾ ਆ। ਕਹਿੰਦੇ ਭਈ ਉਹ ਕੋਸ਼ਿਸ਼ ਕਰ ਰਿਹਾ ਸੀ ਵੀ ਕਿਸੇ ਹਾਈ ਸਕੂਲ ਦੇ ਵਿੱਚ ਸ਼ੂਟਿੰਗ ਕਰਨ ਦੀ। ਸੈਬੈਸਟੀਅਨ ਬੈਲਸਨੋਰ ਜੋ ਈਸਟਵਿਲ ਓਨਟਾਰੀਓ ਲਾਸ ਐਂਜਲਸ ਸਾਈਡ ਦਾ ਰਹਿਣ ਵਾਲਾ ਆ, ਉਹਨੂੰ 5 ਕਾਊਂਟ ਦੇ ਉੱਤੇ ਮਰਡਰ ਤੇ 1 ਕਾਊਂਟ ਦੇ ਉੱਤੇ ਅਟੈਂਪਟਿੰਗ ਟੂ ਮੇਕ ਕ੍ਰਿਮੀਨਲ ਥ੍ਰੈਟ ਇਹ ਸੈਨ ਬਰਨਾਰਡੀਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਦੱਸਿਆ ਉਹ ਚਾਰਜ ਕਰਨ ਜਾ ਰਹੇ ਹੈਗੇ ਆ। ਕਹਿੰਦੇ ਭਈ ਇੱਕ ਨਾਲ ਦੇ ਹੀ ਉਹਦੇ ਸਕੂਲ ਦੇ ਸਾਥੀ ਨੇ ਦੱਸਿਆ ਵੀ ਇਹ ਐਕਟ ਸਹੀ ਨਹੀਂ ਕਰ ਰਿਹਾ ਹੈਗਾ, ਲੱਗਦਾ ਇਹ ਕੋਈ ਪੁੱਠਾ ਕੰਮ ਕਰੂਗਾ। ਤੇ ਓਨਟਾਰੀਓ ਕ੍ਰਿਸਚੀਅਨ ਹਾਈ ਸਕੂਲ ਦੇ ਵਿੱਚ ਕਹਿੰਦੇ ਵੀ ਉਸ ਨੇ ਇਹ ਸ਼ੂਟਿੰਗ ਕਰਨੀ ਸੀ। ਓਨਟਾਰੀਓ ਸਿਟੀ ਦੇ ਪੁਲਿਸ ਚੀਫ ਮਾਈਕਲ ਲਾਰੈਂਸ ਇਹ ਉਹਨਾਂ ਨੇ ਅੱਜ ਪੱਤਰਕਾਰਾਂ ਨਾਲ ਜਿਹੜੇ ਗੱਲ ਆ ਉਹ ਕਰਦੇ ਦੱਸਿਆ। ਓਨਟਾਰੀਓ 46 ਮੀਲ ਦੂਰ ਆ ਈਸਟ ਆਫ ਲਾਸ ਐਂਜਲਸ ਤੇ। ਵਿਲਸਨੋਰ ਜੋ ਆ ਉਹਦੇ ਕੋਲ ਕ੍ਰਿਮੀਨਲ ਰੈਕਡ ਕੋਈ ਨਹੀਂ ਹੈ, ਪਰ ਉਹਦੇ ਜਿਹੜੇ ਕਲਾਸ ਫੈਲੋ ਆ ਉਹ ਦੱਸ ਰਹੇ ਸੀ ਵੀ ਇਹਦੇ ਕੋਲ ਹਥਿਆਰ ਹੋ ਸਕਦਾ ਤੇ ਕਿਸੇ ਤਰ੍ਹਾਂ ਦੀ ਵੀ ਇਹ ਜੋ ਸ਼ਰਾਰਤ ਆ ਕਰ ਸਕਦਾ ਹੈਗਾ। ਪ੍ਰਿੰਸੀਪਲ ਬੈਨ ਡਾਈਕ ਹਾਊਸ ਉਸ ਸਕੂਲ ਦੇ ਜਿਹੜੇ ਓਨਟਾਰੀਓ ਯੂਨੀਫਾਈਡ ਸਕੂਲ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਰੱਬ ਦਾ ਸ਼ੁਕਰਾਨਾ ਆ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਮਾੜੀ ਘਟਨਾ ਆ ਉਹ ਨਹੀਂ ਵਾਪਰੀ ਹੈਗੀ। ਜਦੋਂ ਵੈਲਸਨੋਰ ਦੇ ਘਰ ਦੇ ਵਿੱਚ ਉੱਥੇ ਦੀ ਪੁਲਿਸ ਵਾਲੇ ਗਏ, ਓਨਟਾਰੀਓ ਦੀ ਪੁਲਿਸ ਡਿਪਾਰਟਮੈਂਟ ਦੇ, ਉਹਨਾਂ ਨੇ 2 ਰਿਵਾਲਵਰ, 1 ਹੈਂਡਗਨ, 1 ਸ਼ਾਟਗਨ ਤੇ 1000 ਤੋਂ ਵੱਧ ਜਿਹੜੇ ਰਾਉਂਡਸ ਆਫ ਐਮੂਨੀਸ਼ਨ ਆ ਉਹਦੇ ਘਰ ਦੇ ਵਿੱਚੋਂ ਲੱਭੇ। ਕਹਿੰਦੇ ਵੀ ਕੋਈ ਉਹਦੀ ਹਿੱਟ ਲਿਸਟ ਵਗੈਰਾ ਤਾਂ ਨਹੀਂ ਸੀ, ਪਰ ਜੋ ਜਿਸ ਹਿਸਾਬ ਦੇ ਨਾਲ ਸਾਥੀ ਉਹਦੇ ਬੱਚੇ ਗੱਲਾਂ ਬਾਤਾਂ ਕਰ ਰਹੇ ਸੀ ਉਸ ਦਾ ਜਿਹੜਾ ਕਹਿੰਦੇ ਵੀ ਇਹ ਪਲਾਨਿੰਗ ਸੀ ਵੀ ਮੈਂ ਅਪ੍ਰੈਲ 20 ਦੇ ਲਾਗੇ ਛਾਗੇ ਜਿਹੜੀ ਆ ਸ਼ੂਟਿੰਗ ਕਰਨੀ ਆ, ਕਿਉਂਕਿ ਉਹੀ ਯੂਨੀਵਰਸਿਟੀ ਆ ਜਦੋਂ 1999 ਦੇ ਵਿੱਚ ਕੋਲੰਬਾਈਨ ਹਾਈ ਸਕੂਲ ਕੋਲੋਰਾਡੋ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ ਜਿਹਦੇ ਨਾਲ 15 ਜਣਿਆਂ ਦੀ ਮੌਤ ਹੋਈ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਦੇ ਵਿੱਚ ਅੱਜ ਵੱਡੀ ਗਿਣਤੀ ਜਿਹੜੇ ਉਬਰ ਡਰਾਈਵਰਸ ਨੇ ਉਹਨਾਂ ਨੇ ਹੜਤਾਲ ਕੀਤੀ ਹੈ, ਸਟ੍ਰਾਈਕ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਹੱਕ ਨੇ, ਸਾਨੂੰ ਜਿੰਨਾ ਪੇ ਕੀਤਾ ਜਾ ਰਿਹਾ ਉਹ ਸਾਡੀ ਉਜਰਤ ਤੋਂ ਕਿਤੇ ਬਹੁਤ ਜ਼ਿਆਦਾ ਘੱਟ ਹੈ। ਸੋ ਇੱਕ ਉਹਨਾਂ ਦਾ ਕਾਫਲਾ ਜਿਹਨੂੰ ਆਪਾਂ ਕੈਰਵਾਂ ਕਹਿ ਸਕਦੇ ਹਾਂ ਉਹ ਹੌਂਕ ਉਹਨਾਂ ਨੇ ਹੌਰਨ ਕੀਤੇ ਤੇ ਜਿਹੜੇ ਉਬਰ ਦਾ ਉੱਥੇ ਆਫਿਸ ਹੈ ਉਹਨੇ ਸਾਹਮਣੇ ਉਹਨਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਵੀ ਕੀਤਾ। ਇਹਨਾਂ ਦਾ ਦਾਅਵਾ ਇਹ ਹੈ ਕਿ ਸਾਨੂੰ ਜਿੰਨੀਆਂ ਵੀ ਸਾਡੇ ਡਿਲੀਵਰੀਜ਼ ਕਰਨ ਦੇ ਵਿੱਚ ਸਾਡੇ ਟਾਈਮ ਸਪੈਂਡ ਹੁੰਦਾ ਜਾਂ ਅਸੀਂ ਆਪਣਾ ਸਮਾਂ ਦਿੰਦੇ ਹਾਂ ਜਾਂ ਸਾਡੀਆਂ ਕਾਰਾਂ ਦੀ ਭੰਨ ਤੋੜ ਹੁੰਦੀ ਹੈ ਤਾਂ ਉਹ ਜੇ ਅਸੀਂ ਟੋਟਲ ਗਿਣੀਏ ਗੈਸ ਦੇ ਖਰਚੇ ਨੂੰ ਤਾਂ ਸਾਡੇ ਪੱਲੇ ਕੱਖ ਵੀ ਜਿਹੜਾ ਉਹ ਨਹੀਂ ਪੈ ਰਿਹਾ। ਇੱਕ ਬੀਬੀ ਜਿਹਦਾ ਨਾਮ ਦੱਸਿਆ ਗਿਆ ਇਸ ਜਦੋਂ ਉਹ ਮੀਡੀਆ ਦੇ ਨਾਲ ਗੱਲਬਾਤ ਕਰ ਰਹੀ ਸੀਗੀ, ਉਹਦਾ ਨਾਮ ਦੱਸਿਆ ਗਿਆ ਡੇਰਾ ਹੌਚਕਿਨ ਤੇ ਉਹ ਕਹਿੰਦੀ ਕਿ ਮੈਂ 2017 ਦੇ ਵਿੱਚ ਉਬਰ ਦੇ ਨਾਲ ਕੰਮ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਤੇ ਉਬਰ ਦੇ ਨਾਲ ਜਦੋਂ 2017 ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਉਹ ਕਹਿੰਦੇ ਕਿ ਮੈਨੂੰ ਅਕਸਰ ਹੀ 30 ਪਲੱਸ ਵੀ ਕਈ ਵਾਰੀ ਜਿਹੜੀਆਂ ਜਿੱਥੇ ਫੂਡ ਜਾਂ ਕੁਛ ਕਿਸੇ ਨੂੰ ਟਰੈਵਲ ਕਰਾਉਣਾ ਹੁੰਦਾ ਸੀ, ਛੱਡਣਾ ਹੁੰਦਾ ਸੀ ਤਾਂ ਮੈਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਡੀਲਸ ਨੇ ਉਹ ਮਿਲ ਜਾਂਦੀਆਂ ਸੀ ਕਿ $30 ਵੀ ਮੈਨੂੰ ਮਿਲ ਜਾਂਦੀ ਸੀ। ਇੱਕ ਵਾਰੀ ਉਹ ਕਹਿੰਦੀ ਕਿ ਮੈਨੂੰ $45 ਬਣੇ ਜਸਟ ਮੈਂ 20 ਮਿੰਟ ਹੀ ਮਤਲਬ ਡਰਾਈਵ ਕੀਤਾ ਸੀਗਾ। ਤੋ ਇਸ ਤਰ੍ਹਾਂ ਦੇ ਜਿਹੜੇ ਉਹ ਕੰਪੈਰੀਜ਼ਨ ਕਰਦੇ ਨੇ ਤੇ ਦੱਸਦੇ ਨੇ ਕਿ ਜੇਕਰ ਅੰਕੜਿਆਂ ਤੇ ਗੌਰ ਕਰੀਏ ਤਾਂ ਮੁਹੰਮਦ ਐਲਗਾਹਿਮ ਨੇ ਜਿਹੜੇ ਕਿ 23 ਸਾਲਾਂ ਦੇ ਨੇ ਤੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਉਬਰ ਨੇ ਕਈ ਵਾਰ ਵਾਅਦੇ ਵੀ ਕੀਤੇ ਸੀਗੇ ਕਿ ਅਸੀਂ ਫਲੈਕਸੀਬਲ ਵਰਕ ਆਵਰਸ ਦੇਵਾਂਗੇ ਇਹਨਾਂ ਨੂੰ ਤੇ ਡਰਾਈਵਰਸ ਨੂੰ ਤੇ ਜਾਂ ਕੰਪਨੀ ਜਿਹੜੀ ਉਹ ਹੋਰ ਪੇਮੈਂਟ ਵਧਾਊਗੀ, ਪਰ ਉਹ ਕਹਿੰਦੇ ਕਿ ਪਿਛਲੇ ਦਿਨੀ ਸਾਡੇ ਨਾਲ ਇਹ ਵਾਅਦਾ ਕੀਤਾ ਗਿਆ ਸੀਗਾ ਕਿ 30% ਜਿਹੜੇ ਡਰਾਈਵਰਾਂ ਨੂੰ ਹੁਣ ਪੈਸੇ ਬਣ ਰਹੇ ਉਹ 30% ਇਨਕਰੀਜ਼ ਹੋ ਜਾਣਗੇ 2023 ਦੇ ਵਿੱਚ। ਪਰ ਕਹਿੰਦੇ ਕਿ ਹਲੇ ਵੀ ਇਹ ਜੇ ਸਾਨੂੰ ਹਲੇ ਇਸ ਤਰ੍ਹਾਂ ਦਾ ਕੋਈ ਸਾਨੂੰ ਨਜ਼ਰ ਨਹੀਂ ਆਇਆ ਕਿ ਸਾਡੀ ਕਮਾਈ ਵਧੀ ਹੈ। ਸੋ ਉਹ ਕਹਿੰਦੇ ਕਿ US ਦੇ ਵਿੱਚ ਜਿੰਨੇ ਵੀ ਡਰਾਈਵਰਸ ਨੇ ਉਹ ਤਕਰੀਬਨ $33 ਹਰ ਘੰਟੇ ਬਣਾ ਰਹੇ ਨੇ, ਜਦ ਕਿ ਇੱਥੇ ਕੰਪੈਰੀਜ਼ਨ ਅਸੀਂ 15 ਤੋਂ 20 ਜਾਂ 15 ਕਿਤੇ ਹੀ ਰਹਿ ਜਾਂਦੇ ਹਾਂ। ਸੋ ਅਸੀਂ ਅੱਧੀ ਕਮਾਈ ਉਹਨਾਂ ਦੇ ਨਾਲੋਂ ਕਰ ਰਹੇ ਹਾਂ। ਸੋ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਦੇ ਵੱਲ ਉਹਨਾਂ ਨੇ ਕਿਹਾ ਕਿ ਉਬਰ ਨੂੰ ਧਿਆਨ ਦੇਣਾ ਚਾਹੀਦਾ ਜੀ। ਜੀ, ਅਗਲੀ ਖਬਰ ਵੱਲ ਚਲੀਏ। ਆਲ ਸਟੇਟ ਇੰਸ਼ੋਰੈਂਸ ਕੰਪਨੀ 30% ਰੇਟ ਵਧਾਉਣ ਜਾ ਰਹੀ ਹੈ। ਕੈਲੀਫੋਰਨੀਆ 'ਚ ਅੱਜ ਦੀ ਡੇਟ 'ਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਇੰਸ਼ੋਰੈਂਸ ਲੈਣੀ ਆ ਉਹ ਬਹੁਤ ਹਾਰਡ ਹੈ। 70-80% 90% ਇੰਸ਼ੋਰੈਂਸ ਕੰਪਨੀਆਂ ਨਵਾਂ ਬਿਜ਼ਨਸ ਨਹੀਂ ਲਿਖ ਰਹੀਆਂ। ਜਿਨ੍ਹਾਂ ਦਾ ਐਗਜ਼ਿਸਟਿੰਗ ਬਿਜ਼ਨਸ ਵੀ ਆ, ਜਿੱਦਾਂ ਜਿੱਦਾਂ ਉਹਨਾਂ ਦੇ ਰਿਨਿਊਲ ਆ ਰਹੇ ਆ, ਨਵੇਂ ਬਿੱਲ ਆ ਰਹੇ ਆ, ਉਹ 30-40-50% 60% ਇਨਕਰੀਜ਼ ਆ ਰਹੇ ਆ। ਅੱਜ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਰਿਪੋਰਟ ਕੀਤਾ ਹੈ ਕਿ ਆਲ ਸਟੇਟ ਜਿਹੜੀ ਇੱਕ ਲਾਰਜੈਸਟ ਆਟੋ ਇੰਸ਼ੋਰੈਂਸ ਕੰਪਨੀ ਆ ਕੈਲੀਫੋਰਨੀਆ ਦੇ ਵਿੱਚ,
ਉਹ 30% ਐਵਰੇਜ ਰੇਟ ਇਨਕਰੀਜ਼ ਕਰਨ ਜਾ ਰਹੇ ਹੈਗੇ ਆ। ਕਈਆਂ ਦੇ 10% ਬਦਲਣਗੇ, ਕਈਆਂ ਦੇ 55% ਤੱਕ ਵੀ ਜੋ ਰੇਟ ਆ ਇਹ ਵੱਧ ਸਕਦੇ ਹੈਗੇ ਆ। ਪਿਛਲੇ ਸਾਲ ਆਲ ਸਟੇਟ ਨੇ ਨਵਾਂ ਬਿਜ਼ਨਸ ਜਿਹੜਾ ਲਿਖਣਾ ਬੰਦ ਕਰ ਦਿੱਤਾ ਸੀ, ਆਟੋ ਤੇ ਹੋਮ ਇੰਸ਼ੋਰੈਂਸ ਦੋਨਾਂ ਦਾ ਹੀ। ਸੋ ਕੱਲਾ ਆਲ ਸਟੇਟ ਨਹੀਂ, ਜੇ ਸਟੇਟ ਫਾਰਮ ਦੀ ਵੀ ਗੱਲ ਕਰਦੇ ਜਾਈਏ, ਉਹਨਾਂ ਨੇ ਵੀ ਇਸ ਮਹੀਨੇ 21% ਰੇਟ ਆਪਣੇ ਵਧਾ ਦਿੱਤੇ ਆ। ਜਿੱਦਾਂ ਜਿੱਦਾਂ ਉਹਨਾਂ ਦੇ ਰਿਨਿਊਲ ਆਈ ਜਾਣੇ ਆ, ਤੁਹਾਡੇ ਉਹ ਰੇਟ ਵੱਧਦੇ ਜਾਣੇ ਹੈਗੇ। ਗਾਈਕੋ ਨੇ ਵੀ 13% ਤੋਂ ਵੱਧ ਜੋ ਰੇਟ ਆ ਉਹ ਵਧਾਏ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਐਵਰੇਜ ਕਹਿੰਦੇ 18% ਇੰਟਰਸਟ ਰੇਟ ਵਧੇ ਆ bankrate.com ਦੇ ਮੁਤਾਬਕ 2023 ਨਾਲੋਂ। ਸੋ ਇਹ ਫਿਊਚਰ 'ਚ ਵੀ ਇਹ ਕੁਝ ਲੱਗਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਰੇਟ ਹੋਰ ਵੱਧਦੇ ਜਾਣਗੇ, ਕਿਉਂਕਿ ਕੰਪੀਟੀਸ਼ਨ ਜਿਹੜਾ ਆ ਉਹ ਖਤਮ ਹੁੰਦਾ ਜਾ ਰਿਹਾ ਹੈ। ਜੀ, ਅਗਲੀ ਖਬਰ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਲੰਘੇ ਦਿਨੀ ਆਪਾਂ ਦੇਖਿਆ ਕਿ ਲੋਕਾਂ ਨੇ 14 ਫਰਵਰੀ ਨੂੰ ਜਿਹੜਾ ਉਹ ਵੈਲੈਂਟਾਈਨ ਡੇ ਸੈਲੀਬ੍ਰੇਟ ਕੀਤਾ, ਪਰ ਕਈਆਂ ਦੇ ਲਈ ਇਹ ਬੜਾ ਭਿਆਨਕ ਹੋਰ ਨਿਬੜਿਆ। ਇੱਕ ਫੈਮਿਲੀ ਆ ਪੌਲ ਸੈਂਚਜ਼ ਦੀ, ਤੇ ਉਹ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਹੁਣ ਨਿਆਂ ਦੇ ਲਈ ਜਿਹੜੀ ਗੁਹਾਰ ਲਾ ਰਹੀ ਹੈ। ਉਹਨਾਂ ਨੇ ਜਸਟਿਸ ਜਿਹੜਾ ਮੰਗਿਆ, ਕਿਉਂਕਿ ਉਹ ਲੰਘੇ ਸ਼ਨੀਵਾਰ ਦੀ ਰਾਤ ਨੂੰ ਜਿਹੜਾ ਉਹਨੂੰ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਕਹਿ ਸਕਦੇ ਹਾਂ। ਉਹ ਜਿਹੜਾ ਮੁੰਡਾ ਸੀ ਪੌਲ ਸੈਂਚੇਜ਼, ਉਹ ਆਪਣੇ ਘਰ ਤੋਂ ਕੁਛ ਹੀ ਫੁੱਟ ਦੀ ਦੂਰੀ ਤੇ ਸੀ, ਬਾਈਕ ਚਲਾ ਰਿਹਾ ਸੀਗਾ। ਲੀਜ਼ਾ ਬੈਰਨੈਟ ਜਿਹੜੀ ਉਹਨਾਂ ਦੀ ਮਾਤਾ ਨੇ, ਉਹਨਾਂ ਨੇ ਦੱਸਿਆ ਕਿ ਕੁਝ ਹੀ ਫੁੱਟ ਤੇ ਉਹਨੂੰ ਜਿਹੜਾ ਨਿਸ਼ਾਨਾ ਬਣਾ ਲਿਆ ਗਿਆ। ਇੱਕ ਕਾਰ ਨੇ ਉਹਨੂੰ ਹਿੱਟ ਕੀਤਾ ਬਹੁਤ ਬੁਰੇ ਤਰੀਕੇ ਦੇ ਨਾਲ। ਉਸ ਤੋਂ ਬਾਅਦ ਉਹਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਲਿਜਾਇਆ ਗਿਆ, ਜਿੱਥੇ ਉਹਨੂੰ ਡੈਡ ਜਿਹੜਾ ਪ੍ਰਨਾਊਂਸ ਕਰ ਦਿੱਤਾ ਗਿਆ, ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਦੇ ਆ ਕਿ ਇਹ ਜਿਹੜਾ ਮਾਮਲਾ ਸੀ ਬਾਅਦ ਦੇ ਵਿੱਚ ਹਿੱਟ ਐਂਡ ਰਨ ਦਾ ਕੇਸ ਬਣ ਗਿਆ, ਕਿਉਂਕਿ ਜਿਹੜੀ ਕਾਰ ਨੇ ਹਿੱਟ ਕੀਤਾ ਸੀਗਾ, ਉਸ ਕਾਰ ਵਾਲੇ ਨੇ ਕੋਈ ਵੀ ਉਹਨੂੰ ਜਿਹੜੀ ਮਦਦ ਜਾਂ ਉਹਨੂੰ ਫਸਟ ਏਡ ਦੇਣ ਦੀ ਜਾਂ ਉਹਨੂੰ ਪੁੱਛਿਆ ਨਹੀਂ ਕਿ ਤੂੰ ਕੌਣ, ਉਹਨੇ ਜਸਟ ਹਿੱਟ ਕੀਤਾ ਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਸੀਨ ਤੋਂ ਭੱਜ ਗਿਆ। ਇਹ ਜਿਹੜੀ ਬੀਬੀ ਹੈ, ਇਹਦੇ ਲੰਘੇ ਦਿਨੀ ਇਹਦੇ ਨਾਲ ਇੱਕ ਹੋਰ ਭਿਆਨਕ ਘਟਨਾ ਵਾਪਰ ਕੇ ਹਟੀ ਹੈ। ਜਿਹੜੇ ਇਹਨਾਂ ਦੇ ਗੁਆਂਢੀ ਨੇ, ਇੱਕ ਹੋਰ ਨੇ ਜਿਹੜੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਬੀਬੀ ਨੇ, ਉਹਨੇ ਦੱਸਿਆ ਕਿ 2 ਸਾਲ ਪਹਿਲਾਂ ਜਿਹੜੀ ਇਹ ਲੀਜ਼ਾ ਹੈ, ਇਹਦੀ ਇੱਕ ਬੱਚੀ ਦੀ ਮੌਤ ਹੋ ਗਈ ਸੀਗੀ ਕਿਡਨੀ ਡਿਸੀਜ਼ ਦੇ ਨਾਲ, ਤੇ ਹੁਣ ਉਹਦੇ ਇੱਕ ਬੱਚੇ ਦੀ ਹੋਰ ਦੀ ਮੌਤ ਹੋ ਗਈ ਹੈ, ਜਿਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਜਿਹੜਾ ਇਨਸਾਫ ਆ ਉਹ ਮਿਲਣਾ ਚਾਹੀਦਾ। ਤੇ ਉਹਨਾਂ ਦੇ ਜਿਹੜੇ ਮਿੱਤਰ ਨੇ ਜਾਂ ਪਰਿਵਾਰਕ ਮੈਂਬਰ ਆ, ਉਹਨਾਂ ਨੇ ਕਿਹਾ ਕਿ ਜਦੋਂ ਲੋਕ ਜਸ਼ਨਾਂ ਦੇ ਵਿੱਚ ਡੁੱਬੇ ਹੋਏ ਸਨ, ਜਦੋਂ ਲੋਕ ਸੈਲੀਬ੍ਰੇਟ ਕਰ ਰਹੇ ਸਨ ਸਾਰੇ ਤਿਉਹਾਰਾਂ ਨੂੰ, ਜਾਂ ਜੋ ਵੀ ਆਪਣੇ ਲੰਘੇ ਦਿਨ ਤਿਉਹਾਰ ਸੀਗੇ, ਤਾਂ ਉਦੋਂ ਅਸੀਂ ਬਹੁਤ ਡੂੰਘੇ ਸਦਮੇ ਦੇ ਵਿੱਚੋਂ ਲੰਘ ਰਹੇ ਸੀਗੇ। ਕੁਛ ਹੀ ਫੁੱਟ ਦੀ ਦੂਰੀ ਤੇ ਉਹ ਕਹਿੰਦੇ ਕਿ ਸਾਡੇ ਬੱਚੇ ਨੂੰ ਹਿੱਟ ਕਰ ਦਿੱਤਾ ਗਿਆ ਬਹੁਤ ਬੁਰੇ ਤਰੀਕੇ ਦੇ ਨਾਲ, ਤੇ ਉਸ ਤੋਂ ਬਾਅਦ ਉਹ ਕਾਰ ਡਰਾਈਵਰ ਦੇ ਬਾਰੇ ਕੁਛ ਵੀ ਪਤਾ ਨਹੀਂ ਲੱਗ ਸਕਿਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਕੁਝ ਲੈਜਿਸਲੇਸ਼ਨ ਨਵੇਂ ਆ ਰਹੇ ਆ। ਡੈਮੋਕ੍ਰੇਟਿਕ ਲਾ ਮੇਕਰਸ ਵੀ, ਰਿਪਬਲਿਕਨ ਲਾ ਮੇਕਰਸ ਵੀ ਕੋਸ਼ਿਸ਼ ਕਰ ਰਹੇ ਆ। ਜੋ ਚੋਰੀ ਵਾਲਾ ਬਿੱਲ ਹੈਗਾ ਪ੍ਰੋਪੋਜੀਸ਼ਨ 47, ਜਿਹਦੇ ਵਿੱਚ $950 ਤੱਕ ਇਹ ਦੱਸਿਆ ਗਿਆ ਸੀ ਵੀ ਮਿਸਡਮੀਨਰ ਆ, ਉਸ ਨੂੰ ਘਟਾ ਦਿੱਤਾ ਜਾਵੇ। ਡੈਮੋਕ੍ਰੇਟ ਦੋ ਜੋ ਲੈ ਕੇ ਆ ਰਹੇ, ਉਹ ਕਹਿੰਦੇ $450 ਤਾਈਂ ਇਹ ਘਟਾਉਣਾ ਚਾਹੀਦਾ ਆ। ਅਸੈਂਬਲੀ ਸਪੀਕਰ ਰੋਬਰਟ ਰੀਵਾਸ ਜੋ ਲਿਸਟਰ ਤੋਂ ਹੈਗੇ ਆ, ਅਸੈਂਬਲੀ ਮੈਂਬਰ ਰਿਕ ਸ਼ਾਵੇਜ਼ ਇਹ ਲਾਸ ਐਂਜਲਸ ਤੋਂ ਆ। ਇਸੇ ਤਰ੍ਹਾਂ ਰਿਪਬਲਿਕਨ ਵੀ ਕੋਸ਼ਿਸ਼ ਕਰ ਰਹੇ ਆ ਇੱਕ ਬਿੱਲ ਲਿਆਉਣ ਦੀ। ਕਹਿੰਦੇ 12 ਦੇ ਕਰੀਬ ਸ਼ਾਇਦ ਇਦਾਂ ਦੇ ਜਿਹੜੇ ਬਿੱਲ ਆ, ਉਹਨਾਂ ਦੇ ਉੱਤੇ ਇਸ ਟਾਈਮ ਦੇ ਉੱਤੇ ਵਰਕਆਊਟ ਹੋ ਰਿਹਾ ਹੈ। ਪਰ ਇੱਥੇ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ, ਉਹਨਾਂ ਦੇ ਧਿਆਨ ਹਿੱਤ ਰੱਖਣ ਵਾਲੀ ਗੱਲ ਇਹ ਆ ਵੀ ਸਟੇਟ ਆਫ ਟੈਕਸਸ 'ਚ ਚੋਰੀ ਦੀ ਲਿਮਿਟ $2500 ਆ, ਪਰ ਉੱਥੇ ਸਮੈਸ਼ ਐਂਡ ਗ੍ਰੈਬ ਇੰਨਾ ਕ੍ਰਾਈਮ ਨਹੀਂ ਹੁੰਦਾ। ਕਾਰਨ ਕੀ ਆ ਵੀ ਉੱਥੇ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ, ਉਹ ਬਹੁਤ ਸਟ੍ਰਿਕਟ ਆ, ਉਹ ਐਕਟ ਕਰਦੇ ਆ। ਹੁਣ ਇੱਥੇ ਚਾਹੇ $950 ਜਾਂ $900, $950 ਤੋਂ ਥੱਲੇ ਕੋਈ ਚੋਰੀ ਕਰਦਾ, ਉਹ ਤੇ ਮਿਸਡਮੀਨਰ ਚਾਰजेस ਲੱਗਣੇ, ਪਰ ਉਹ ਲਾਉਂਦੇ ਨਹੀਂ ਕੋਈ ਵੀ। ਕਈ ਜਿਹੜੇ ਡਿਸਟ੍ਰਿਕਟ ਅਟਾਰਨੀ ਆ, ਉਹ ਤਾਂ ਜਿੱਦਾਂ ਵੀ ਚੋਰਾਂ ਦੇ ਫਰੈਂਡ ਹੀ ਬਣੇ ਹੋ ਹੈਗੇ ਆ। ਸੋ ਹੁਣ ਇਲੈਕਸ਼ਨ ਆਣੀਆਂ ਹੈਗੀਆਂ, ਖਾਸ ਕਰਕੇ ਡਿਸਟ੍ਰਿਕਟ ਅਟਾਰਨੀ ਤੇ ਬਹੁਤ ਡਿਪੈਂਡ ਕਰਦਾ। ਕੈਲੀਫੋਰਨੀਆ ਦੇ ਸੈਕਰਾਮੈਂਟੋ ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਆ, ਉਹਨੂੰ ਪੂਰਾ ਵਕਤ ਪਾਇਆ ਪਿਆ ਸਿਟੀ ਆਫ ਸੈਕਰਾਮੈਂਟੋ ਨੂੰ, ਉੱਥੇ ਦੇ ਮੇਅਰ ਨੂੰ, ਸਾਰਿਆਂ ਨੂੰ। ਸੋ ਆਪਾਂ ਨੂੰ ਉਦਾਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਚੁਣਨੇ ਚਾਹੀਦੇ ਆ, ਜਿਹੜੇ ਕੋਈ ਵੀ ਜਿਹੜਾ ਇਦਾਂ ਦੇ ਕ੍ਰਾਈਮ ਕਰਦੇ, ਉਹਨਾਂ ਨੂੰ ਪੈਂਦੇ ਸੱਟੇ ਜਿਹੜੇ ਜੇਲ੍ਹ ਦੇ ਵਿੱਚ ਸਿੱਟਣ, ਉਹਨਾਂ ਦੇ ਉੱਤੇ ਜਿੰਨੇ ਵੀ ਜਿਹੜੀਆਂ ਧਾਰਾਂ ਲੱਗਦੀਆਂ ਉਹ ਵੱਧ ਤੋਂ ਵੱਧ ਲਾਣ। ਜੀ। ਸੋ ਹਰਜੋਤ ਸਿੰਘ ਜੀ, ਆਪਣਾ ਸਮਾਂ ਜਿਹੜਾ ਪ੍ਰੋਗਰਾਮ ਦਾ, ਉਹ ਖਬਰਾਂ ਦਾ, ਉਹ ਸਮਾਪਤੀ ਵਾਲਾ ਤੇ ਜਾਂਦੇ ਸ਼ੇਅਰ ਮਾਰਕੀਟ ਬਾਰੇ ਜ਼ਰੂਰ ਜਾਣਕਾਰੀ। ਸ਼ੇਅਰ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸ਼ੇਅਰ ਮਾਰਕੀਟ ਉੱਪਰ ਗਈ ਹੈਗੀ ਆ। S&P 500 ਵੀ ਅੱਪ ਗਿਆ, ਡਾਓ ਜੋਨ ਇੰਡਸਟਰੀਅਲ 300 ਪੁਆਇੰਟ ਦੇ ਕਰੀਬ ਅੱਪ ਗਿਆ ਹੈਗਾ। ਨੈਸਡੈਕ 0.30% ਅੱਪ ਗਿਆ, ਕਲੋਜ਼ ਹੋਇਆ ਹੈਗਾ 15,906 ਤੇ। ਡਾਓ ਜੋਨ ਵੀ ਕਲੋਜ਼ ਹੋਇਆ 38,700
73 ਦੇ ਉੱਤੇ। ਟੈਸਲਾ ਮੈਟਾ ਦੇ ਜਿਹੜੇ ਸਟਾਕ ਆ ਇਹਨਾਂ ਨੇ ਆਊਟ ਪਰਫਾਰਮ ਕੀਤਾ। ਟੈਸਲਾ 6% ਅਪ ਗਈ ਆ, ਮੈਟਾ ਜੋ ਆ ਉਹ 2% ਅਪ ਗਈ ਆ। ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਦੇ ਵਿੱਚ $1 ਦੇ ਬਰਾਬਰ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 98 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 49 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਤੇ ਸਰੋਤਿਆਂ ਨੂੰ ਦੱਸਦੀ ਜਾਈਏ, ਅੱਜ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ਦੇ ਵਿੱਚ ਪੰਜਾਬੀ ਰੇਡੀਓ USA ਦੇ ਸਪੈਸ਼ਲ ਪ੍ਰੋਗਰਾਮ ਕੀਤਾ ਗਿਆ ਸੀ 3 ਵਜੇ ਤੋਂ ਲੈ ਕੇ 5 ਵਜੇ ਤਾਈਂ, ਜਿਹਦੇ ਵਿੱਚ ਸਿੱਖ ਹਿਸਟੋਰੀਅਨ ਅਜਮੇਰ ਸਿੰਘ, ਅਵਤਾਰ ਸਿੰਘ ਜਰਨਲਿਸਟ ਤੇ ਡਾਕਟਰ ਅਮਰਜੀਤ ਸਿੰਘ, ਤਿੰਨਾਂ ਹੀ ਬੁਲਾਰੇ 50-40 ਮਿੰਟ ਦੇ ਉਹਨਾਂ ਦੇ ਜੋ ਉਹਨਾਂ ਨੇ ਡਿਸਕਸ ਕੀਤਾ ਸੀ ਦੀਪ ਸਿੱਧੂ ਉਹਨਾਂ ਦੇ ਬਾਰੇ। ਸੋ ਉਹ ਸਾਰੀਆਂ YouTubes ਉੱਤੇ ਪਈਆਂ ਹੈਗੀਆਂ। ਕੁਛ ਟੈਕਨੀਕਲ ਕਾਰਨ ਕਰਕੇ ਭਾਈ ਅਵਤਾਰ ਸਿੰਘ ਹੁਣੀ ਜਿਹੜੇ ਜਰਨਲਿਸਟ ਆ ਉਹਨਾਂ ਦੀ ਜਿਹੜੀ ਗੱਲਬਾਤ ਸੀ ਉਹ ਫੇਸਬੁੱਕ ਦੇ ਉੱਤੇ ਡਾਊਨ ਹੋ ਗਈ ਸੀ ਉਸ ਟਾਈਮ ਦੇ ਉੱਤੇ। ਹੁਣ ਇਹ ਨਹੀਂ ਪਤਾ ਵੀ ਟੈਕਨੀਕਲ ਇਸ਼ੂ ਸੀ ਜਾਂ ਜਿਹੜੇ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਬੰਦੇ ਹੈਗੇ ਆ ਉਹ ਨਹੀਂ ਚਾਹੁੰਦੇ ਕਿਤੇ ਗੱਲ ਸੁਣੀ ਜਾਵੇ, ਉਹਨਾਂ ਨੇ ਇਹ ਪਿੱਛੋਂ ਬੰਦ ਕਰਵਾਈ ਸੀ। ਸੋ ਉਹ ਦੁਬਾਰਾ ਕੀ ਫੇਰ ਤੁਹਾਨੂੰ 6:15 ਵਜੇ ਤੁਸੀਂ ਅਵਤਾਰ ਸਿੰਘ ਉਹਨਾਂ ਨੂੰ ਸੁਣ ਸਕੋਗੇ। ਬਹੁਤ ਹੀ ਵਧੀਆ ਉਹਨਾਂ ਦਾ ਜਿਹੜਾ ਲੈਕਚਰ ਹੈਗਾ ਦੀਪ ਸਿੱਧੂ ਉਹਨਾਂ ਦੇ ਬਾਬਤ, ਸਿੱਖ ਕੌਮ ਦੀ ਬਾਬਤ, ਹਰ ਇੱਕ ਜਣੇ ਨੂੰ ਉਹ ਸੁਣਨਾ ਚਾਹੀਦਾ। ਤੇ ਅਵਤਾਰ ਸਿੰਘ ਜਰਨਲਿਸਟ ਬਹੁਤ ਹੀ ਤਕੜੇ ਜਿਹੜੇ ਜਰਨਲਿਸਟ ਹੈਗੇ ਆ ਜਿਨ੍ਹਾਂ ਨੂੰ ਪੂਰਾ ਗਲੋਬਲੀ ਕੀ ਕੁਝ ਦੁਨੀਆ 'ਚ ਵਾਪਰ ਰਿਹਾ, ਕੀ ਕੁਝ ਜਿਹੜਾ ਸਿੱਖਾਂ ਦੇ ਨਾਲ ਹੋਊਗਾ ਉਹਦੇ ਉੱਤੇ ਬਹੁਤ ਨੌਲੇਜ ਆ, ਬਹੁਤ ਜ਼ਿਆਦਾ ਉਹ ਪੜ੍ਹਦੇ ਲਿਖਦੇ ਵੀ ਹੈਗੇ ਆ। ਸੋ 6:15 ਵਜੇ ਤੁਸੀਂ ਉਹਨਾਂ ਨੂੰ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਫਿਰ ਜਿਹੜਾ ਆ ਉਹ ਸੁਣ ਸਕੋਗੇ। ਜੀ ਇੱਥੇ ਲਈਏ ਜੀ ਇਜਾਜ਼ਤ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।